ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਮਾਰਚ ਦੀ 24 ਤਰੀਕ ਆ ਦਿਨ ਬੁੱਧਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਅਮਰਜੀਤ ਸਿੰਘ ਫਰੈਜ਼ਨੋ ਤੋਂ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵੇਰਕੇ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਜਿਨ੍ਹਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਇਸ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਰੀਫਾਈਨੈਂਸ, ਐਗਰੀਕਲਚਰ ਲੋਨ ਦੇ ਲਈ ਇਹਨਾਂ ਨੂੰ ਕਾਲ ਕਰੋ 559-905-2575 5590525575 ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ। ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 415-909-0503 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਸਭ ਤੋਂ ਪਹਿਲਾਂ ਸ਼ੂਟਿੰਗ ਹੋਈ ਸੀ ਬੋਲਡਰ ਕੋਲੋਰਾਡੋ ਦੇ ਵਿੱਚ। ਉੱਥੇ ਦੇ ਜਿਹੜੇ ਆਫਿਸਰ ਐਰਿਕ ਟੈਲੀ ਆ ਉਹਨਾਂ ਨੂੰ ਅੱਜ ਜਿਹੜਾ ਯਾਦ ਕੀਤਾ ਗਿਆ। ਕਹਿੰਦੇ ਵੀ ਬਹੁਤ ਹੀ ਵਧੀਆ ਪੁਲਿਸ ਅਫਸਰ ਸੀਗਾ, 51 ਸਾਲਾਂ ਦਾ, ਅਤੇ ਪਹਿਲਾ ਹੀ ਸੀਗਾ ਆਫਿਸਰ ਜਦੋਂ ਉਹ ਉੱਥੇ ਸ਼ੂਟਿੰਗ ਹੋਈ ਆ 911 ਕਾਲਸ ਗਈਆਂ ਸਭ ਤੋਂ ਪਹਿਲਾਂ ਪਹੁੰਚਣ ਵਾਲਾ, ਅਤੇ ਇਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਮੌਕੇ 'ਤੇ ਉਹਦੀ ਮੌਤ ਹੋ ਗਈ। ਉਹਦਾ ਫਾਦਰ ਜਿਹੜਾ ਆ ਹੋਮਰ ਟੈਲੀ 74 ਸਾਲਾਂ ਦਾ, ਉਸਨੇ ਦੱਸਿਆ ਵੀ ਜਿਹੜਾ ਐਰਿਕ ਟੈਲੀ ਆ ਆਫਿਸਰ ਇਹ ਰੱਬ ਨੂੰ ਮੰਨਣ ਵਾਲਾ ਸੀ, ਅਤੇ ਕਹਿੰਦੇ ਵੀ ਉਹਦੇ 7 ਬੱਚੇ ਸੀਗੇ 7 ਸਾਲ ਤੋਂ ਲੈ ਕੇ 20 ਸਾਲ ਤੱਕ ਦੇ। ਸੋ ਹਜੇ ਨਿਆਣੇ ਜਿਹੜੇ ਆ ਉਹਦੇ ਵਿਚਾਰੇ ਦੇ ਛੋਟੇ ਸੀ ਅਤੇ ਜਿਹੜੀ ਆ ਡਿਊਟੀ ਦੇ ਦੌਰਾਨ ਜਿਹੜੀ ਮੌਤ ਹੋ ਗਈ ਹੈਗੀ ਆ। ਹੋਰ ਵੀ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਆ ਵੀ ਕਿਸ ਤਰ੍ਹਾਂ 20 ਸਾਲ ਤੋਂ ਲੈ ਕੇ 65 ਸਾਲਾਂ ਤੱਕ ਜਿਹੜੇ ਲੋਕ ਸੀਗੇ ਗਰੋਸਰੀ ਸਟੋਰ 'ਚ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਇਸ ਨੇ ਜਿਹੜੀਆਂ ਉਹਨਾਂ ਨੂੰ ਮਾਰ ਦਿੱਤਾ। ਹੋਰ ਵੀ ਬਹਾਦਰੀ ਦੀਆਂ ਖਬਰਾਂ ਆ ਰਹੀਆਂ ਵੀ ਕਿਸ ਤਰ੍ਹਾਂ ਜਿਹੜੇ ਸਟੋਰ 'ਚ ਕੰਮ ਕਰਨ ਵਾਲੇ ਸੀ ਉਹਨਾਂ ਨੇ ਕਈ ਕਸਟਮਰਾਂ ਨੂੰ ਵੀ ਟਰੈਸ਼ ਕੈਨ ਦੇ ਪਿੱਛੇ ਜਾਂ ਹੋਰ ਕਿਤੇ ਲੁਕੋਇਆ ਤਾਂ ਕਿ ਕਿਸੇ ਦੇ ਗੋਲੀ ਨਾ ਲੱਗੇ। ਜੀ ਬਿਲਕੁਲ ਇਸੇ ਤਰੀਕੇ ਦੇ ਨਾਲ ਉੱਥੇ ਕੰਮ ਕਰਨ ਵਾਲੇ ਜਿਹੜਾ ਇੱਕ ਨੌਜਵਾਨ ਮੁੰਡਾ ਉਸਨੇ 69 ਸਾਲਾਂ ਦੇ ਨਾਲ ਆਪਣੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਜਿਹੜਾ ਸੁਰੱਖਿਅਤ ਥਾਂ 'ਤੇ ਜਿਹੜਾ ਉਹ ਲੁਕਾਇਆ ਅਤੇ ਉਸ ਨੂੰ ਮੌਤ ਤੋਂ ਇੱਕ ਹਿਸਾਬ ਦੇ ਨਾਲ ਬਚਾਇਆ। 20 ਸਾਲਾਂ ਦਾ ਜਿਹੜਾ ਲੋਗਨ ਸਮਿਥ ਨਾਂ ਦਾ ਮੁੰਡਾ ਸੀਗਾ ਉਸਨੇ ਜਿਹੜਾ ਕੰਮ ਕੀਤਾ। ਉਹ ਉੱਥੇ ਨਾਲ ਹੀ ਜਿਹੜੀ ਸਟਾਰਬਕਸ ਦੇ ਕਿਓਸਕ ਸੀਗਾ ਉਸ ਦੇ ਉੱਤੇ ਇਹ ਕੰਮ ਕਰਦਾ ਸੀਗਾ। ਸੋ ਬਿਲਕੁਲ ਦਿਲ ਨੂੰ ਦਹਿਲਾਉਣ ਵਾਲੀਆਂ ਜਿਹੜੀਆਂ ਇਹ ਇਸ ਟਾਈਮ ਆਪਾਂ ਜਿਹੜੀਆਂ ਆ ਇਹ ਦੇਖੀਆਂ ਆ ਚੀਜ਼ਾਂ, ਗਨ ਵਾਇਲੈਂਸ ਜਿਹੜੀ ਉਹ ਇਸ ਟਾਈਮ ਇਹ ਦੇਖੀ ਆ, ਇਹ ਸ਼ੂਟਿੰਗ ਦੇਖੀ ਆ, ਜਿਸ ਦੇ ਕਰਕੇ ਇੱਕ ਹੀ ਹਫ਼ਤੇ ਦੇ ਵਿੱਚ ਹਰਜੋਤ ਸਿੰਘ ਜੀ 18 ਜਾਣੇ ਇੱਕ ਹਿਸਾਬ ਦੇ ਨਾਲ ਜਿਹੜੇ ਪਹਿਲੋਂ ਸਪਾਸ ਦੇ ਵਿੱਚ ਜਿਹੜੇ ਜਾਰਜੀਆ ਦੇ ਉੱਤੇ ਜਿਹੜੀ ਕਤਲੋਗਾਰਤ ਹੋਈ, ਗੋਲੀਕਾਂਡ ਹੋਇਆ, ਅਤੇ ਹੁਣ ਜਿਹੜਾ ਇਹ ਬੋਲਡਰ ਕੋਲੋਰਾਡੋ ਦੇ ਵਿੱਚ ਜਿਹੜਾ ਹੋਇਆ ਆ। ਸੋ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਨਾ ਹੀ ਜਿਹੜੀਆਂ ਉਹ ਵਾਪਰਨ ਤਾਂ ਚੰਗੀ ਗੱਲ ਹੈਗੀ ਆ। ਅਤੇ ਜ਼ਰੂਰ ਕੁਛ ਨਾ ਕੁਛ ਇਸ ਨੂੰ ਲੈ ਕੇ ਕਾਰਵਾਈਆਂ ਜਿਹੜੀਆਂ ਉਹ ਚਾਹੀਦੀਆਂ ਆ ਤਾਂ ਜੋ ਜਿਹੜੇ ਲੋਕ ਆਪਣੇ ਆਪ ਨੂੰ ਮੁੜ ਤੋਂ ਜਿਹੜੇ ਸੁਰੱਖਿਅਤ ਆ ਉਹ ਜ਼ਿਆਦਾ ਇਹਨਾਂ ਥਾਵਾਂ ਦੇ ਉੱਤੇ ਜਿਹੜਾ ਉਹ ਮਹਿਸੂਸ ਕਰ ਸਕਣ। ਸੋ ਕਾਫੀ ਲੋਕਾਂ ਨੂੰ ਜਿਹੜੇ ਸਦਮੇ ਇਸ ਦੇ ਵਿੱਚ ਲੱਗੇ ਆ। ਅਤੇ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਆ ਐਜ਼ ਏ ਕਮਿਊਨਿਟੀ, ਐਜ਼ ਏ ਆਪਾਂ ਸਾਰੇ ਜਾਣੇ ਅਮੈਰੀਕਨਸ ਜਿਹੜੇ ਵੀ ਇੱਥੇ ਰਹਿ ਰਹੇ ਹਾਂ, ਇਹ ਜਿਹੜੀ ਲਗਾਤਾਰ ਬਾਰ-ਬਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਇੱਕ ਨੋਰਮਲ ਨਹੀਂ ਹੋਣ ਦੇਣਾ। ਇਹ ਨਹੀਂ ਸੋਚਣਾ ਵੀ ਇੱਕ ਨੋਰਮਲ ਜੀ ਗੱਲ ਆ ਵੀ ਨਿੱਤ ਆਏ ਦਿਨ ਹੋ ਜਾਂਦੀ ਆ ਵੀ ਚੱਲ ਸਾਨੂੰ ਕੀ। ਇਸ ਦੇ ਉੱਤੇ ਜਿਹੜਾ ਆਪਾਂ ਨੂੰ ਹਮੇਸ਼ਾ ਹੀ ਧਿਆਨ ਅਤੇ ਜਿਹੜੇ ਪੋਲੀਟੀਸ਼ਨਾਂ ਤੋਂ, ਲੋਕਾਂ ਤੋਂ, ਅਤੇ ਜਿਹੜੇ ਨਾਲ ਦੇ ਨਾਲ ਜਿਨ੍ਹਾਂ ਨੇ ਇਹ
ਕਾਂਡ ਕੀਤੇ ਆ ਉਹਨਾਂ ਨੂੰ ਜਿਹੜੀ ਆ ਬਣਦੀ ਸਜ਼ਾ ਆ ਉਹ ਦਿਵਾਉਣ ਦੇ ਲਈ ਹਮੇਸ਼ਾ ਅੱਗੇ ਜਿਹੜਾ ਉਹ ਰਹਿਣਾ ਪੈਣਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜਿਹੜੇ ਆ ਉਹਨਾਂ ਦੀ ਡਿਊਟੀ ਲਾ ਦਿੱਤੀ ਆ, ਜਿਹੜੇ ਕਿ ਬਾਰਡਰ ਦੇ ਉੱਤੇ ਬਹੁਤ ਵੱਡਾ ਜਿਹੜਾ ਹੁਣ ਇਸ ਵੇਲੇ ਇਸ਼ੂ ਬਣਿਆ ਹੋਇਆ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ, ਤੇ ਐਡਮਿਨਿਸਟ੍ਰੇਸ਼ਨ ਹੁਣ ਖੁਦ ਮੰਨਣ ਲੱਗ ਪਿਆ ਵੀ ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸੋ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਹੁਣ ਕਹਿੰਦੇ ਵੀ ਪਾਰਟਨਰਸ਼ਿਪ ਸੈਟਅਪ ਕਰਨਗੇ ਮੈਕਸੀਕੋ, ਨਾਰਦਰਨ ਟਰਾਈਐਂਗਲ, ਜਿਹੜੇ ਹੋਂਡਰਾਸ, ਗੋਟੇਮਾਲਾ ਤੇ ਐਲ ਸਾਲਵਾਡੋਰ ਜਿਹੜੇ ਮੁਲਕ ਆ ਉਹਨਾਂ ਦੇ ਨਾਲ। ਤੇ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਹੈਰਿਸ ਤੋਂ ਵਧੀਆ ਕੁਆਲੀਫਾਈਡ ਬੰਦਾ ਕੋਈ ਹੋ ਨਹੀਂ ਸਕਦਾ। ਤੇ ਜਿਹੜੀ ਅੱਜ ਕਮਲਾ ਹੈਰਿਸ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਜਿਹੜੇ ਹੈਗੇ ਆ ਜ਼ਾਵੀਅਰ ਵਿਸੇਰਾ, ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਹੈਗੇ ਅਲੈਜੈਂਡਰੋ ਮੈਯੋਰਕਸ, ਉਹਨਾਂ ਨੂੰ ਜਿਹੜੇ ਮਿਲੇ ਹੈਗੇ ਆ। ਸੋ ਇਸ ਤੋਂ ਬਾਅਦ ਉਹ ਬਾਰਡਰ 'ਤੇ ਵੀ ਜਾਣਗੇ, ਤੇ ਕਿਉਂਕਿ ਪ੍ਰੋਬਲਮ ਇਹ ਆ ਵੀ 11,350 ਅਨਅਕੰਪਨੀਡ ਮਾਈਨਰਸ ਜਿਹੜੇ ਆ ਬੱਚੇ ਆ ਜਿਨ੍ਹਾਂ ਦੇ ਨਾਲ ਕੋਈ ਉਹਨਾਂ ਦੇ ਪੇਰੈਂਟਸ ਨਹੀਂ ਹੈਗੇ, ਉਹ ਜਿਹੜੇ ਆਲਰੇਡੀ ਹੁਣ ਕੰਟਰੋਲ ਦੇ ਵਿੱਚ ਹੈਗੇ ਆ ਜਿਹੜੀ ਬਾਰਡਰ ਫੈਸਿਲਿਟੀਜ਼ ਕਸਟਮ ਐਂਡ ਤੇ ਬਾਰਡਰ ਕੋਲ ਜੀ। ਤੇ ਰੂਲ ਕੀ ਸੀ ਵੀ 72 ਘੰਟਿਆਂ ਦੇ ਵਿੱਚ ਜਿਹੜੀਆਂ CBP ਫੈਸਿਲਿਟੀ ਆ ਉਹਨਾਂ ਨੂੰ ਛੱਡਣਾ ਪੈਂਦਾ ਬੱਚਿਆਂ ਨੂੰ। ਹੁਣ ਕਈਆਂ ਨੂੰ ਕਹਿੰਦੇ 10-10 ਦਿਨ ਹੋ ਗਏ ਹੈਗੇ, ਕਿਉਂਕਿ ਪ੍ਰੋਸੈਸ ਕਰਨ ਲਈ ਟਾਈਮ ਚਾਹੀਦਾ ਹੈਗਾ। ਦੂਜੇ ਪਾਸੇ ਅੱਜ ਕਈ ਜਿਹੜੇ ਡੈਮੋਕ੍ਰੇਟਸ ਆ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਉਹਨਾਂ ਨੇ ਆਪਣਾ ਕਾਫੀ ਗੁੱਸਾ ਝਾੜਿਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਰਿਫਿਊਜੀ ਨਵੇਂ ਆ ਰਹੇ ਆ ਉਹਨਾਂ ਦਾ ਜਿਹੜਾ ਕੈਪ ਆ ਪ੍ਰੈਜ਼ੀਡੈਂਟ ਟਰੰਪ ਨੇ ਜਦ ਘਟਾ ਦਿੱਤਾ ਸੀ 15,000, ਉਹਨੂੰ ਵਧਾਇਆ ਕਿਉਂ ਨਹੀਂ। ਉਸ ਨੂੰ ਕਹਿੰਦੇ ਵੀ ਇਮੀਡੀਏਟਲੀ 62,500 ਹਰ ਸਾਲ ਰਿਫਿਊਜੀ ਲੈਣ ਦਾ ਜਿਹੜਾ ਕੈਪ ਆ ਉਹ ਵਧਾਉਣਾ ਚਾਹੀਦਾ। ਇਹਦੇ ਸੰਬੰਧ ਦੇ ਵਿੱਚ 200 ਦੇ ਕਰੀਬ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੀਆਂ ਰਿਫਿਊਜੀਜ਼ ਦੇ ਨਾਲ ਕੰਮ ਕਰਦੀਆਂ ਹੈਗੀਆਂ, ਖਾਸ ਕਰਕੇ ਐਡਵੋਕੇਸੀ ਗਰੁੱਪ ਜਿਹੜੇ ਆ ਉਹਨਾਂ ਨੇ ਚਿੱਠੀਆਂ ਲਿਖੀਆਂ ਆ ਵੀ ਸਾਲ 2021 ਦੇ ਵਿੱਚ ਰਿਫਿਊਜੀ ਜਿਹੜੇ ਆਉਂਦੇ ਆ USA ਦੇ ਵਿੱਚ ਉਹਨਾਂ ਦਾ ਜਿਹੜਾ ਗੋਲ ਆ 62,500 ਹੋਣਾ ਚਾਹੀਦਾ ਹੈਗਾ ਹਰ ਸਾਲ। ਸੋ ਨਾ ਕਿ 15,000। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਬਾਰਡਰ 'ਤੇ ਸਿਚੁਏਸ਼ਨ ਬਣੀ ਹੋ ਆ, ਦੂਜੇ ਪਾਸੇ ਬਾਈਡਨ ਉਹਨਾਂ ਦੇ ਪ੍ਰੈਸ਼ਰ ਆ ਵੀ ਹੋਰ ਵਧਾਓ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਦੇ 'ਤੇ ਅਪਡੇਟ ਆਉਂਦੀ ਆ। ਜੀ ਬਿਲਕੁਲ। ਸੋ ਜਿਹੜੇ ਉਪ ਰਾਸ਼ਟਰਪਤੀ ਆ ਉਹ ਹੁਣ ਜਿਹੜੇ ਇਸ ਦੇ ਇੱਕ ਹਿਸਾਬ ਦੇ ਨਾਲ ਪੁਆਇੰਟ ਪਰਸਨ ਜਿਹੜੇ ਆ ਉਹ ਬਣ ਗਏ ਆ ਵੀ ਮਾਈਗਰੈਂਟਸ ਦਾ ਫਲੋ ਜਿਹੜਾ ਉਹ ਕਿੱਦਾਂ ਰੋਕਣਾ। ਕੁਛ ਦਿਨ ਪਹਿਲਾਂ ਹੀ ਜਦ ਇਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਸੀਗਾ, ਜਿਹੜੀ ਉਪ ਰਾਸ਼ਟਰਪਤੀ ਹੈਰਿਸ ਆ ਉਹ ਹੱਸ ਕੇ ਕਹਿੰਦੀ ਸੀ ਨਹੀਂ ਅੱਜ ਨਹੀਂ ਮੈਂ ਜਾਣਾ, ਅਤੇ ਅੱਜ ਉਹਨਾਂ ਨੂੰ ਹੁਣ ਮੁੱਖ ਤੌਰ ਦੇ ਉੱਤੇ ਨਿਯੁਕਤੀ ਇੱਕ ਹਿਸਾਬ ਦੇ ਨਾਲ ਕੀਤੀ ਆ ਪ੍ਰੈਜ਼ੀਡੈਂਟ ਦੇ ਦੁਆਰਾ ਵੀ ਤੁਸੀਂ ਇਸ ਸਾਰੇ ਚੀਜ਼ ਦੀ ਦੇਖ ਰੇਖ ਕਰਨੀ ਆ। ਉਧਰ ਅੱਜ ਜਿਹੜੇ ਆ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਜਿਹੜਾ ਇਕੁਅਲ ਪੇ ਡੇ ਨੂੰ ਜਿਹੜਾ ਉਹ ਮਾਰਕ ਕੀਤਾ। ਇਸ ਮਾਮਲੇ ਦੇ ਵਿੱਚ US ਸੌਕਰ ਦੀ ਪਲੇਅਰ ਮੇਗਨ ਰੈਪਨੋ, ਮਾਰਗਰੇਟ ਪ੍ਰੂਸ ਤੇ ਹੋਰ US ਸੌਕਰ ਦੇ ਜਿਹੜੇ ਸਟਾਰਸ ਆ ਉਹ ਉੱਥੇ ਸੀਗੇ। US ਸੌਕਰ ਦੀ ਟੀਮ ਦੇ ਦੁਆਰਾ ਪਿਛਲੇ ਲੰਮੇ ਸਮੇਂ ਤੋਂ ਅਤੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਦੇ ਦੁਆਰਾ ਅਤੇ ਲੋਕਾਂ ਦੇ ਦੁਆਰਾ ਆਵਾਜ਼ ਉਠਾਈ ਜਾ ਰਹੀ ਆ ਵੀ ਔਰਤਾਂ ਦੇ ਲਈ ਬਰਾਬਰ ਦੀ ਪੇ ਜਿਹੜੀ ਆ ਸਪੋਰਟਸ ਦੇ ਵਿੱਚ ਅਤੇ ਬਾਕੀ ਹਰ ਇੱਕ ਖੇਤਰ ਦੇ ਵਿੱਚ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਉੱਧਰ ਅੱਜ ਜਿਹੜਾ ਸੈਨੇਟ ਦੇ ਦੁਆਰਾ ਅਸਿਸਟੈਂਟ ਸੈਕਟਰੀ ਆਫ ਹੈਲਥ ਦੇ ਵਜੋਂ ਰੇਚਲ ਲਵੀਨ ਪਹਿਲੀ ਜਿਹੜੇ ਓਪਨਲੀ ਟਰਾਂਸਜੈਂਡਰ ਜਿਹੜੇ ਹੈਗੇ ਆ ਉਹਨਾਂ ਨੂੰ ਸੈਨੇਟ ਨੇ ਜਿਹੜਾ ਆ ਉਹ ਪ੍ਰਵਾਨਗੀ ਦੇ ਦਿੱਤੀ ਆ। 48 ਦੇ ਮੁਕਾਬਲੇ ਆਈ ਥਿੰਕ 52 ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਇਹਨਾਂ ਨੂੰ ਜਿਹੜੀ ਇਹਨਾਂ ਦੇ ਨਾਮ ਦੀ ਜਿਹੜੀ ਪੁਸ਼ਟੀ ਆ ਉਹ ਕਰ ਦਿੱਤੀ ਗਈ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਅੱਜ ਇੱਕ ਹੋਰ ਬੰਦਾ ਜਿਹੜਾ ਅਟਲਾਂਟਾ ਦੇ ਵਿੱਚ ਫੜਿਆ ਗਿਆ ਹੈਗਾ ਆ। ਕਹਿੰਦੇ ਵੀ ਉਹਦੇ ਕੋਲੋਂ ਕੁਛ ਗੰਨਾਂ ਜਿਹੜੀਆਂ ਆ 6 ਦੇ ਕਰੀਬ ਜਿਹੜੀਆਂ ਗਨਜ਼ ਸੀਗੀਆਂ ਤੇ ਹੋਰ ਬੋਡੀ ਆਰਮਰਸ ਉਹਦੇ ਕੋਲ ਸੀਗੇ। ਸੋ ਪਤਾ ਨਹੀਂ ਭਾਈ ਸਾਹਿਬ ਕੀ ਕਰਨਾ ਸੀ ਇੱਦਾਂ ਦਿਆਂ ਨੇ। ਆਲਰੇਡੀ ਅਮਰੀਕਾ ਜਿਹੜੀ ਆ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਹੈਗੀ ਆ। 2 ਮਾਸ ਸ਼ੂਟਿੰਗਸ ਹੋ ਚੁੱਕੀਆਂ ਆ ਪਿਛਲੇ ਇੱਕ ਹਫ਼ਤੇ ਦੇ ਦੌਰਾਨ। ਸੋ ਇਹ 22 ਸਾਲਾਂ ਦਾ ਜਿਹੜਾ ਬੰਦਾ ਆ ਅਟਲਾਂਟਾ ਏਰੀਏ ਦੇ ਵਿੱਚ ਇਹ ਫੜਿਆ ਗਿਆ ਹੈਗਾ। ਜੀ, ਐਂਡਰਿਊ ਕੁਮੋ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ। ਉਹ ਲੱਗਦਾ ਹੈ ਵੀ ਐਸੀ ਦਲਦਲ ਦੇ ਵਿੱਚ ਫਸ ਰਿਹਾ ਆ ਵੀ ਜਿਸ ਦੇ ਵਿੱਚ ਉਸ ਦਾ ਨਿਕਲਣਾ ਜਿਹੜਾ ਉਹ ਕਾਫੀ ਮੁਸ਼ਕਿਲ ਹੋਵੇਗਾ। ਪਹਿਲਾਂ ਜਿਹੜੇ ਆ ਬਜ਼ੁਰਗ ਲੋਕਾਂ ਦੇ ਮੌਤਾਂ ਨੂੰ ਲੈ ਕੇ ਹੇਰ ਫੇਰ ਜਿਹੜੇ ਨੰਬਰਸ ਦਾ ਉਸ ਨੂੰ
ਤੇ ਕੋਵਿਡ ਜਿਹੜੇ ਪੋਜ਼ਿਟਿਵ ਸੀ ਉਹਨਾਂ ਨੂੰ ਚੁੱਪ-ਚੁਪੀਤੇ ਜਿਹੜਾ ਵਾਪਸ ਜਿਹੜੇ ਉਹਨਾਂ ਦੇ ਹੁੰਦੇ ਆ ਹੋਮਸ ਜਿਹੜੇ ਆ ਉਹਨਾਂ ਦੇ ਵਿੱਚ ਘੱਲ ਦੇਣਾ। ਫਿਰ ਉਸ ਤੋਂ ਬਾਅਦ ਦੇ ਵਿੱਚ 6 ਔਰਤਾਂ ਦੇ ਦੁਆਰਾ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਦੋਸ਼ ਲੱਗਣੇ। ਅੱਜ ਨੈਪੋਟਿਜ਼ਮ ਦੇ ਦੋਸ਼ ਵੀ ਜਿਹੜੇ ਇਸ ਦੇ ਉੱਤੇ ਲੱਗ ਗਏ। ਕਹਿੰਦੇ ਇਹ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਐਂਡਰਿਊ ਕੁਮੋ ਨੇ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਬਾਕੀਆਂ ਦੇ ਨਾਲੋਂ ਕੋਵਿਡ ਟੈਸਟਿੰਗ ਜਿਹੜੀ ਆ ਉਸ ਨੂੰ ਐਕਸੈਸ ਜਿਹੜੀ ਆ ਉਹ ਦਵਾਈ ਸੀਗੀ ਜਿਹੜੇ ਆਪਣੇ ਉਸਦੇ ਫੈਮਿਲੀ ਮੈਂਬਰ ਸੀਗੇ। ਕੁਛ ਜਿਹੜੇ ਲੋਕ ਇਸ ਅਰੇਂਜਮੈਂਟ ਦੇ ਬਾਰੇ ਜਾਣਕਾਰੀ ਜਿਨ੍ਹਾਂ ਨੂੰ ਸੀਗੀ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਵਾਸ਼ਿੰਗਟਨ ਪੋਸਟ ਨੇ ਇਹ ਜਿਹੜੀ ਖਬਰ ਜਿਹੜੀ ਇਹ ਛਾਪੀ ਆ, ਹੋਰ ਵੀ ਹੁਣ ਨਿਊਜ਼ ਆਊਟਲੈਟਸ ਦੇ ਵਿੱਚ ਇਹ ਆ ਚੁੱਕੀ ਹੈਗੀ ਆ। ਇਹ ਪਿਛਲੇ ਸਾਲ ਦੀ ਗੱਲ ਜਿਹੜੀ ਇਸ ਟਾਈਮ ਦੱਸੀ ਜਾ ਰਹੀ ਹੈ। ਕਹਿੰਦੇ ਵੀ ਇਸ ਪ੍ਰੋਗਰਾਮ ਦੇ ਤਹਿਤ ਜਿਹੜੀ ਸੂਬੇ ਦੀ ਲੈਬ ਸੀਗੀ ਉਹਨਾਂ ਨੇ ਇਮੀਡੀਏਟਲੀ ਇਹ ਰਿਜ਼ਲਟਸ ਆ ਉਹਨਾਂ ਨੂੰ ਪ੍ਰੋਸੈਸ ਜਿਹੜਾ ਉਹ ਕੀਤਾ ਹੈਗਾ। ਕਹਿੰਦੇ ਵੀ ਇੱਕ ਪਾਸੇ ਤਾਂ ਜਿਹੜੇ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਉਸ ਸੂਬੇ ਦੇ ਵਿੱਚ ਰਹਿਣ ਵਾਲੇ ਲੋਕ ਸਟਰਗਲ ਕਰ ਰਹੇ ਸੀਗੇ ਵੀ ਉਹਨਾਂ ਨੂੰ ਟੈਸਟਿੰਗ ਦੀਆਂ ਵੀ ਮੁਸ਼ਕਲਾਂ ਆ ਰਹੀਆਂ ਸੀਗੀਆਂ। ਕਈਆਂ ਨੇ ਕੰਮਾਂ ਦੇ ਲਈ ਟੈਸਟਿੰਗ ਕਰਵਾਉਣੀ ਸੀ, ਕਈਆਂ ਨੇ ਆਉਣ ਜਾਣ ਦੇ ਲਈ ਕਰਨੀ ਸੀ, ਕਈ ਚੀਜ਼ਾਂ ਦੇ ਲਈ ਟੈਸਟਿੰਗ ਜਿਹੜੀ ਉਹ ਕਰਾਉਣੀ ਸੀਗੀ। ਪਰ ਇਸ ਜਿਹੜੇ ਗਵਰਨਰ ਕੁਮੋ ਆ ਇਹਨਾਂ ਦੇ ਉੱਤੇ ਹੁਣ ਕਥਿਤ ਦੋਸ਼ ਇਹ ਵੀ ਲੱਗ ਰਿਹਾ ਵੀ ਇਹਨਾਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਪਹਿਲ ਦੇ ਆਧਾਰ 'ਤੇ ਟੈਸਟਿੰਗ ਕਰਾ ਕੇ ਅਤੇ ਉਹਨਾਂ ਦੇ ਰਿਜ਼ਲਟ ਵੀ ਜਿਹੜੇ ਪਹਿਲ ਦੇ ਆਧਾਰ 'ਤੇ ਜਿਹੜੇ ਉਹ ਦਵਾਏ ਆ। ਇਹ ਪਹਿਲੇ ਨਹੀਂ ਆ, ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਆਪਾਂ ਕਿੰਨੀਆਂ ਖਬਰਾਂ ਕਰ ਚੁੱਕੇ ਆ। ਕਈ ਡਾਕਟਰ ਆਪਣੇ ਨਜ਼ਦੀਕੀਆਂ ਦੇ ਜਲਦੀ ਟੀਕੇ ਲਾਉਣ ਦੇ ਸੰਬੰਧ ਦੇ ਵਿੱਚ ਅਤੇ ਹੋਰ ਇੱਦਾਂ ਦੀਆਂ ਤਰਫਦਾਰੀਆਂ ਕਰਨ ਦੇ ਮਾਮਲੇ ਦੇ ਵਿੱਚ ਜਿਹੜੇ ਉਹ ਅੰਦਰ ਹੋਏ ਨੇ ਅਤੇ ਕਈਆਂ ਦੇ ਲਾਇਸੈਂਸ ਜਿਹੜੇ ਉਹ ਰੱਦ ਹੋਏ ਆ। ਹੁਣ ਇਹ ਦੇਖਣਾ ਹੋਊਗਾ ਲਗਾਤਾਰ ਜਿਹੜੇ ਇਹਨਾਂ ਹਮਲਿਆਂ ਦੇ ਵਿੱਚੋਂ ਐਂਡਰਿਊ ਕੁਮੋ ਨਿਕਲ ਕੇ ਉੱਭਰ ਕੇ ਸਾਹਮਣੇ ਆ ਸਕਦਾ ਹੈ ਕਿ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੁਛ ਮਿੰਟ ਪਹਿਲਾਂ ਅੱਜ ਨਾਰਥ ਕੋਰੀਆ ਨੇ ਫਿਰ 2 ਬੈਲਿਸਟਿਕ ਮਿਸਲਸ ਜਿਹੜੀਆਂ ਆ ਉਹ ਛੱਡੀਆਂ ਹੈਗੀਆਂ। ਜਾਪਾਨ ਦੇ ਜਿਹੜਾ ਕਹਿੰਦੇ ਵੀ ਏਰੀਆ ਆ ਉਹਦੇ ਲਾਗੇ ਇਹ ਡਿੱਗੀਆਂ ਹੈਗੀਆਂ। ਇਸ ਤੋਂ ਇੱਕ ਹਫ਼ਤਾ ਪਹਿਲਾਂ ਵੀ ਨਾਰਥ ਕੋਰੀਆ ਨੇ ਜਿਹੜੀਆਂ ਮਿਸਲਸ ਆ ਉਹ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਸਲਸ ਆ ਉਹ ਛੱਡੀਆਂ ਸੀਆਂ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦੱਸਿਆ ਵੀ ਨਾਰਥ ਕੋਰੀਆ ਇਹ ਟਲਦਾ ਨਹੀਂ ਹੈਗਾ ਅਤੇ ਜਿਹੜਾ ਕੋਰੀਆ ਪੈਨਿਨਸੂਲਾ ਅਤੇ ਜਾਪਾਨ ਦੋਨੋਂ ਜਿਹੜੇ ਖਤਰੇ ਵਾਲੇ ਏਰੀਏ ਦੇ ਵਿੱਚ ਹੈਗੇ ਆ। ਸੋ USA ਦੇ ਲਈ ਇਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਬਣਨ ਜਾ ਰਹੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਸੁਏਜ਼ ਕਨਾਲ ਦੇ ਬਾਰੇ ਜਿਹੜੀ ਆਪਾਂ ਸਵੇਰੇ ਜਾਣਕਾਰੀ ਦਿੱਤੀ ਸੀ ਵੀ ਇੱਕ 1100 ਫੁੱਟ ਤੋਂ ਵੱਡੀ ਲੰਬੀ ਜਿਹੜੀ ਕਾਰਗੋ ਸ਼ਿਪ ਆ, ਸਮੁੰਦਰੀ ਜਹਾਜ਼ ਜਿਸ ਦੇ ਵਿੱਚ ਸਮਾਨ ਜਿਹੜਾ ਉਹ ਲਈ ਜਾਂਦੇ ਹੁੰਦੇ ਆ, ਐਵਰ ਗਿਵਨ ਨਾਂ ਦੀ ਜਿਹੜੀ ਇਹ ਸਮੁੰਦਰੀ ਜਹਾਜ਼ ਆ ਉਹ ਚੌੜੇ ਰੋਕ ਇਸ ਟਾਈਮ ਦਾ ਦੇ ਨਾਲ ਜਿਹੜਾ ਉਹ ਪਿਆ ਹੋਇਆ ਅਤੇ ਕਹਿੰਦੇ ਅਜੇ ਵੀ ਫਸਿਆ ਪਿਆ ਹੋਇਆ ਆ। ਕਹਿੰਦੇ ਵੀ ਇਸ ਦੇ ਕਰਕੇ ਹੁਣ ਬਹੁਤ ਜ਼ਿਆਦਾ ਬੈਕਲੌਗ ਜਿਹੜਾ ਉਹ ਹੋਊਗਾ। ਆਲਰੇਡੀ ਜਿਹੜੇ ਆ ਜਿਹੜੇ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕਰਦੇ ਆ ਇਹ ਜਿਹੜੇ 2 ਵੱਡੇ ਮਹਾਂਸਾਗਰਾਂ ਨੂੰ ਜੋੜਨ ਵਾਲੀ ਕਨਾਲ ਜਿਹੜੀ ਬਣਾਈ ਹੋਈ ਆ ਇਸ ਦੇ ਵਿੱਚੋਂ ਹਰਜੋਤ ਸਿੰਘ ਜੀ ਤਕਰੀਬਨ 19,000 ਜਿਹੜੇ ਸ਼ਿਪਸ ਆ 2020 ਦੇ ਵਿੱਚ ਜਿਹੜੇ ਉਹ ਪਾਸ ਹੋਏ ਆ, ਯਾਨੀ ਕਿ 51 ਜਿਹੜੇ ਸ਼ਿਪ ਆ ਐਵਰੀਡੇ ਸਮੁੰਦਰੀ ਜਹਾਜ਼ ਜਿਸ ਦੇ ਵਿੱਚੋਂ ਰੋਜ਼ਾਨਾ ਜਿਹੜੇ ਉਹ ਲੰਘਦੇ ਸੀਗੇ। ਸੋ ਇਸ ਦੇ ਫਸਣ ਦੇ ਨਾਲ ਸਾਰਾ ਹੀ ਜਿਹੜਾ ਕੰਮ ਕਾਜ ਆ ਉਸ ਦੇ ਕਰਕੇ ਠੱਪ ਜਿਹੜਾ ਉਹ ਹੋ ਰਿਹਾ ਆ ਅਤੇ ਬਹੁਤ ਵੱਡੇ ਡਿਲੇ ਹੋਣਗੇ। ਆਲਰੇਡੀ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਆ ਇਸ ਦੇ ਰੁਕਣ ਦੇ ਨਾਲ ਕਈ ਸਮਾਨ ਜਿਹੜੇ ਉਹ ਮਹਿੰਗੇ ਹੋਣਗੇ, ਕਈ ਸਮਾਨ ਦੀ ਜਿਹੜੀ ਆ ਉਹ ਥੋੜ ਜਿਹੜੀ ਆ ਉਹ ਤੁਹਾਨੂੰ ਮਹਿਸੂਸ ਹੋਵੇਗੀ। ਹਰਜੋਤ ਸਿੰਘ ਜੀ 2020 ਦੀ ਸ਼ੁਰੂਆਤ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਟੋਇਲਟ ਪੇਪਰਾਂ ਦੇ ਪਿੱਛੇ ਲੜਾਈਆਂ ਅਤੇ ਲੋਕਾਂ ਨੇ ਐਸੀ ਹੋੜ ਲਾਈ ਸੀ ਅਤੇ ਪਤਾ ਨਹੀਂ ਕੀ ਹੋ ਜਾਣਾ। ਹੁਣ ਇਹ ਨਾ ਹੋਵੇ ਵੀ ਇਸ ਜਹਾਜ਼ ਦੇ ਕਰਕੇ ਵੀ ਲੋਕ ਫਿਰ ਉੱਦਾਂ ਦੇ ਜਿਹੜੇ ਕੰਮ ਆ ਉਹ ਕਰਨ ਲੱਗ ਜਾਣ। ਸੋ ਭਾਈ ਭਲੇ ਮਾਨਸੀ ਜਿਹੜੀ ਉਹ ਵਰਤਿਓ, ਥੋੜ੍ਹਾ ਜਿਹਾ ਸਬਰ ਕਰਕੇ ਰੱਖਿਓ। ਇਨ ਦੀ ਐਂਡ ਇਹਨਾਂ ਨੇ ਜਿਹੜੀ ਇਸ ਨੂੰ ਸਿੱਧਿਆਂ ਕਰਕੇ ਤੋੜ ਲੈਣਾ ਹੈ। ਹੌਲੀ ਜਿੰਨਾ ਵੀ ਕੰਮ ਜਿਹੜਾ ਉਹ ਪਿੱਛੇ ਪਿਆ ਆ, ਡਿਲੇ ਹੋਇਆ ਆ, ਉਸ ਨੂੰ ਉਹਨਾਂ ਨੇ ਠੀਕ ਕਰ ਲੈਣਾ ਆ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇੱਕ ਪਾਇਲਟ ਬੇ ਏਰੀਏ ਦੇ ਵਿੱਚ ਹੁਣ ਕਾਫੀ ਹੌਟ ਸੀਟ ਦੇ ਉੱਤੇ ਹੈਗਾ। ਕਹਿੰਦੇ ਵੀ ਜਦੋਂ ਉਹ ਆਪਣਾ ਜਹਾਜ਼ ਲੈਂਡ ਕਰ ਰਿਹਾ ਸੀ ਤਾਂ ਕਾਫੀ ਗਾਲਾਂ ਕੱਢ ਰਿਹਾ ਸੀ, ਖਾਸ ਕਰਕੇ ਕੈਲੀਫੋਰਨੀਆ ਦੇ ਲੋਕਾਂ ਨੂੰ ਅਤੇ ਕੈਲੀਫੋਰਨੀਆ ਦੇ ਪੋਲੀਟੀਸ਼ੀਅਨ ਨੂੰ ਗਾਲ ਕੱਢ ਕੇ ਵੀ ਕਿਸ ਤਰ੍ਹਾਂ ਦੇ ਲਿਬਰਲ ਇੱਥੇ ਰਹਿੰਦੇ ਹੈਗੇ ਆ। ਹੋਰ ਵੀ ਉਸਨੇ ਬਹੁਤ ਕਰਸ ਵਰਡ ਜਿਹੜੇ ਆ ਉਹ ਯੂਜ਼ ਕੀਤੇ। ਸੋ ਇਹ ਕਹਿੰਦੇ ਸਾਰੀ ਇਨਫੋਰਮੇਸ਼ਨ ਵੈਸੇ ਪਬਲਿਕ ਹੁੰਦੀ ਆ। ਔਨਲਾਈਨ ਲਾਈਵ ATC ਦੇ ਉੱਤੇ ਜਦੋਂ ਇਹ ਲੋਕਾਂ ਨੇ ਲਾਈਵ ਸਟਰੀਮ ਸੁਣੀ
ਤੇ ਇਹਦਾ ਜਿਹੜਾ ਰੌਲਾ ਆ ਕਾਫੀ ਪਿਆ ਹੈਗਾ। ਸੋ ਹੁਣ ਜਿਹੜੀ FAA ਆ, ਉਹਨਾਂ ਦੇ ਸਪੋਕਸਪਰਸਨ ਆਇਨ ਗ੍ਰੈਗਰ, ਉਹਨਾਂ ਨੇ ਲਿਖਿਆ ਵੀ ਜਿਹੜੀ FAA ਦੀ ਰੈਗੂਲੇਸ਼ਨ ਆ ਉਹਦੇ ਮੁਤਾਬਕ ਜਿਹੜੇ ਪਾਇਲਟਸ ਆ ਉਹਨਾਂ ਨੂੰ ਸਿਰਫ ਸਬਜੈਕਟ ਮੈਟਰ ਦੇ ਉੱਤੇ ਹੀ ਗੱਲ ਕਰ ਸਕਦੇ ਜਾਂ ਟੈਕਸਟ ਕਰ ਸਕਦੇ ਆ, ਮਤਲਬ ਪਲੇਨ ਦੀ ਸੇਫਟੀ ਜਾਂ ਉਹਦੇ ਰਿਲੇਟਡ, ਜੇ ਉਹ 10,000 ਫੁੱਟ ਤੋਂ ਥੱਲੇ ਹੈਗੇ ਆ। ਪਰ ਜਿਹੜੀ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਹਿੰਦੇ ਗੱਲਬਾਤ ਕੀਤੀਆਂ ਆ, ਜਦੋਂ ਉਹਨਾਂ ਦਾ ਪਲੇਨ ਮਨੇਟਾ ਸੈਨ ਹੋਜ਼ੇ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰ ਰਿਹਾ ਸੀ, ਇਹ ਆਊਟ ਆਫ ਦਾ ਲਾਈਨ ਆ। ਸੋ ਹੁਣ ਇਸ ਦੀ ਇਨਵੈਸਟੀਗੇਸ਼ਨ ਹੋਊਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਵਾਹੋ ਨੇਸ਼ਨ ਜਿਹੜੇ ਇਹ ਮੂਲ ਨਿਵਾਸੀ ਹੈਗੇ ਆ ਇਸ ਮੁਲਕ ਦੇ, ਰਿਜ਼ਰਵ ਲੈਂਡ ਦੇ ਵਿੱਚ ਜਿਹੜੇ ਰਹਿੰਦੇ ਆ, ਸੋ ਬੇਸਿਕਲੀ ਮੂਲ ਨਿਵਾਸੀ ਹੋਈ ਆ ਅਤੇ ਇਹਨਾਂ ਨੂੰ ਕਈ ਤਰੀਕੇ ਦੀਆਂ ਰੈਜ਼ਰਵੇਸ਼ਨਸ ਦਿੱਤੀਆਂ ਗਈਆਂ ਆ। ਬਹੁਤੇ ਲੋਕ ਇਹਨਾਂ ਦੇ ਜਿਹੜੇ ਉਹ ਪੜ੍ਹੇ ਲਿਖੇ ਨਹੀਂ ਹੈਗੇ, ਅਤੇ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਸੀ, ਅਜਿਹੇ ਜਿਹੜੇ ਲੋਕਾਂ ਦੇ ਉੱਤੇ ਕਾਫੀ ਭੈੜਾ ਪ੍ਰਭਾਵ ਜਿਹੜਾ ਉਹ ਪਿਆ ਸੀ। ਅੱਜ ਇਹਨਾਂ ਦੇ ਬਾਬਤ ਇਹ ਖਬਰ ਆ ਰਹੀ ਹੈ ਐਰੀਜ਼ੋਨਾ ਦੇ ਵਿੱਚ, ਇਹ ਮੁੱਖ ਤੌਰ ਦੇ ਉੱਤੇ ਜਿਹੜੇ ਉਹ ਰਹਿੰਦੇ ਨੇ, ਵੀ ਕੋਈ ਵੀ ਜਿਹੜਾ ਨਵਾਂ ਕੇਸ ਅਤੇ ਕੋਈ ਨਵੀਂ ਜਿਹੜੀ ਡੈਥ ਆ ਕੋਵਿਡ ਦੇ ਕਰਕੇ ਜਿਹੜੀ ਉਹ ਨਹੀਂ ਜਿਹੜੀ ਹੋਈ। ਓਵਰਆਲ ਕਹਿੰਦੇ ਵੀ ਨਵਾਹੋ ਨੇਸ਼ਨ ਵਾਲਿਆਂ ਨੇ ਦੱਸਿਆ 30,000 ਤੋਂ ਵੱਧ ਜਿਹੜੇ ਆ ਇਹ ਕੇਸ ਐਰੀਜ਼ੋਨਾ ਦੇ ਵਿੱਚ ਇਹਨਾਂ ਨਵਾਹੋ ਨੇਸ਼ਨ ਦੇ ਹੋਏ ਆ, ਅਤੇ 1233 ਲੋਕ ਜਿਹੜੇ ਆ ਇਸ ਦੇ ਕਰਕੇ ਕੋਵਿਡ ਕਰਕੇ ਜਿਹੜੇ ਉਹ ਮਾਰੇ ਗਏ ਸੀ। ਸੋ ਇਸ ਟਰਾਈਬ ਦੇ ਲਈ, ਇਹ ਨੇਸ਼ਨ ਦੇ ਲਈ ਇੱਕ ਚੰਗੀ ਸੁੱਖ ਦੇ ਸਾਹ ਦੀ ਗੱਲ ਆਈ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਆ, ਉਹ ਸਾਰਿਆਂ ਨੂੰ ਪਤਾ ਵੀ ਹੈਲਥ ਐਂਡ ਫਿਲਿਪੀਨੋ ਮੂਲ ਦੇ ਜਿਹੜੇ ਹੈਗੇ ਆ ਅਸੈਂਬਲੀ ਮੈਂਬਰ ਰੌਬ ਬੋਂਟਾ, ਉਹਨਾਂ ਨੂੰ ਅਟਾਰਨੀ ਜਨਰਲ ਜਿਹੜਾ ਚੁਣਿਆ ਗਿਆ ਹੈਗਾ ਆ। ਅਤੇ ਇਹ ਕਹਿੰਦੇ ਵੀ ਪਹਿਲੀ ਟਾਈਮ ਹੋਇਆ ਏਸ਼ੀਅਨ ਅਮਰੀਕਨ ਮੂਲ ਦੇ ਜਿਹੜੇ ਖਾਸ ਕਰਕੇ ਫਿਲੀਪੀਨ ਦੇ ਨਾਲ ਸੰਬੰਧ ਰੱਖਣ ਵਾਲੇ ਅਟਾਰਨੀ ਜਨਰਲ ਸਟੇਟ ਦੇ ਬਣੇ ਹੈਗੇ ਆ। ਇਸ ਤੋਂ ਪਹਿਲਾਂ ਕਮਲਾ ਹੈਰਿਸ ਜਿਹੜੀ ਆ ਉਹ ਅਟਾਰਨੀ ਜਨਰਲ ਰਹੇ ਆ ਕੈਲੀਫੋਰਨੀਆ ਸਟੇਟ ਦੇ। ਸੋ ਕਹਿੰਦੇ ਵੀ ਉਹਨਾਂ ਦੇ ਫਾਦਰ ਇੱਕ ਐਕਟਿਵਿਸਟ ਸੀਗੇ, ਇਹ ਕਿੱਤੇ ਵਾਈਜ਼ ਜਿਹੜੇ ਵਕੀਲ ਹੈਗੇ ਆ। ਸੋ ਇਹਦੇ ਨਾਲ ਜਿਹੜੀ ਫਿਲੀਪੀਨੋ ਕਮਿਊਨਿਟੀ ਅਤੇ ਏਸ਼ੀਅਨ ਕਮਿਊਨਿਟੀ ਜਿਹੜੀ ਆ ਕਾਫੀ ਖੁਸ਼ ਹੈਗੀ ਆ। ਜੀ ਬਿਲਕੁਲ। ਓਕਲੈਂਡ ਤੋਂ ਅਸੈਂਬਲੀਮੈਨ ਜਿੱਦਾਂ ਤੁਸੀਂ ਦੱਸਿਆ ਰੌਬ ਬੋਂਟਾ ਜਿਹੜੇ ਉਹ ਸੀਗੇ, ਅਤੇ ਹਾਵੀਅਰ ਬਸੇਰਾ ਜਿਹੜੇ ਆ ਉਹ HHS ਦੇ ਹੁਣ ਹੈੱਡ ਆ। ਤੁਹਾਡੀ ਆਵਾਜ਼ ਵਿੱਚ ਹਰਜੋਤ ਸਿੰਘ ਜੀ ਕੱਟ ਗਈ ਸੀ, ਇਸ ਲਈ ਮੈਂ ਇਸ ਚੀਜ਼ ਨੂੰ ਰਿਪੀਟ ਜਿਹੜਾ ਉਹ ਕਰ ਰਿਹਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਬੇ ਏਰੀਏ ਦੀਆਂ ਕਾਉਂਟੀਜ਼ ਨੇ ਕਹਿੰਦੇ ਆ ਉਹ ਹੁਣ ਮੰਨ ਗਏ ਆ ਵੀ ਜਿਹੜੀ ਵੈਕਸੀਨ ਡਿਸਟਰੀਬਿਊਸ਼ਨ ਪਲਾਨ ਆ ਉਸ ਦੇ ਲਈ ਬਲੂ ਸ਼ੀਲਡ ਨੂੰ ਮੁੱਖ ਤੌਰ ਦੇ ਉੱਤੇ ਸੂਬੇ ਦੀ ਜਿਹੜੀ ਬਾਗਡੋਰ ਆ ਉਹ ਫੜਾਈ ਗਈ ਸੀਗੀ। ਜਿਹੜੇ ਗਵਰਨਰ ਨਿਊਸਮ ਆ ਉਹਨਾਂ ਦੇ ਦੁਆਰਾ ਵੀ ਕੋਵਿਡ-19 ਦੀ ਵੈਕਸੀਨ ਦੀ ਡਿਸਟਰੀਬਿਊਸ਼ਨ ਉਹਨਾਂ ਦੇ ਨਾਲ ਜਿਹੜੀ ਉਹ ਕਰਨੀ ਆ। ਬੇ ਏਰੀਆ ਦੀਆਂ ਕਾਉਂਟੀਜ਼ ਕਹਿੰਦੀਆਂ ਸੀ ਵੀ ਨਹੀਂ, ਅਸੀਂ ਇਸ ਨੂੰ ਕਿਸ ਨੂੰ ਕਿੱਦਾਂ ਜਿਹੜੀ ਉਹ ਲਗਾਈ ਜਾਵੇ ਉਸ ਦਾ ਜ਼ਿੰਮੇਵਾਰੀ ਅਸੀਂ ਆਪਣੇ ਹੱਥ ਦੇ ਵਿੱਚ ਰੱਖਣੀ ਆ। ਹੁਣ ਕਹਿੰਦੇ ਸਮਝੌਤਾ ਇੱਕ ਹਿਸਾਬ ਦੇ ਨਾਲ ਆਪਸ ਦੇ ਵਿੱਚ ਹੋਇਆ ਆ। ਬੇ ਏਰੀਏ ਦੀਆਂ ਕਾਉਂਟੀਜ਼ ਆ ਉਹਨਾਂ ਦੇ ਕੋਲ ਹੀ ਜਿਹੜਾ ਲੋਕਲ ਕੰਟਰੋਲ ਆ ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਦਾ ਜਿਹੜਾ ਉਹ ਓਵਰਆਲ ਰਹਿਣ ਵਾਲਾ ਹੈਗਾ ਆ। ਅਤੇ ਜਿੱਦਾਂ ਤੁਸੀਂ ਕੱਲ੍ਹ ਵੀ ਜਿਹੜਾ ਦੱਸ ਰਹੇ ਸੀ ਵੀ ਬਹੁਤ ਸਾਰੀਆਂ ਕਾਉਂਟੀਜ਼ ਹੌਲੀ ਹੌਲੀ ਜਿਹੜੇ ਔਰੰਜ ਟੀਅਰ ਆ ਉਸ ਦੇ ਵੱਲ ਨੂੰ ਜਿਹੜੀਆਂ ਵੱਧ ਰਹੀਆਂ ਆ, ਜਿਸ ਦਾ ਮਤਲਬ ਆ ਵੀ ਹੋਰ ਵੀ ਇਨਡੋਰ ਪਲੇਸਿਸ ਦੇ ਵਿੱਚ, ਚਾਹੇ ਰੈਸਟੋਰੈਂਟ ਆ ਚਾਹੇ ਥੀਏਟਰਸ ਆ, ਉਹਨਾਂ ਦੇ ਵਿੱਚ ਲੋਕਾਂ ਦੀ ਸੰਖਿਆ ਜਿਹੜੀ ਆ ਉਹ ਵੱਧ ਮਾਤਰਾ ਦੇ ਵਿੱਚ ਜਿਹੜੀ ਉਹ ਹੋ ਸਕੇਗੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ 100 ਸਾਲਾਂ ਬਾਅਦ ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਕੰਡੋਰਸ ਆ ਉਹ ਵਾਪਸ ਆ ਰਹੇ ਆ। ਸੋ ਇਹ ਕਹਿੰਦੇ ਪਈ ਯਾਰਕ ਟਰਾਈਬ ਜਿਹੜਾ ਆ ਉਹ ਵਰਕਆਊਟ ਕਰ ਰਿਹਾ ਸੀ ਯਾਰਕ ਐਨਸੈਸਟਰਲ ਟੈਰੀਟਰੀ ਅਤੇ ਰੈਡਵੁੱਡ ਨੈਸ਼ਨਲ ਪਾਰਕ ਏਰੀਏ ਦੇ ਵਿੱਚ ਇਹ ਹੋਣ। ਸੋ ਜਿਹੜਾ ਨਵਾਂ ਇਹ ਪ੍ਰੋਜੈਕਟ ਦੇ ਅੰਡਰ ਜਿਹੜੇ ਕੌਂਡੋਰਸ ਆਏ ਆ ਉਹਨਾਂ ਨੂੰ ਨਾਨ ਅਸੈਂਸ਼ੀਅਲ ਐਕਸਪੈਰੀਮੈਂਟਲ ਪਾਪੂਲੇਸ਼ਨ ਕਿਹਾ ਜਾਂਦਾ ਆ। ਸੋ ਇਹਨੂੰ ਮੈਨੂੰ ਲੱਗਦਾ ਵੀ ਪੰਜਾਬੀ 'ਚ ਗਿੱਧ ਕਹਿੰਦੇ ਆ ਕੌਂਡੋਰ ਨੂੰ, ਜਾਂ ਇਹ ਹਿੰਦੀ ਦਾ ਸ਼ਬਦ ਆ, ਇਹ ਹੁਣ ਮੈਨੂੰ ਪਤਾ ਨਹੀਂ, ਇਹ ਸਰਚ ਕਰਨਾ ਪੈਣਾ ਹੈ ਜੀ। ਜੀ ਬਿਲਕੁਲ। ਇਹੀ ਨਹੀਂ, ਤੁਸੀਂ ਉੱਡਣ ਵਾਲੇ ਪੰਛੀਆਂ ਦੀ ਗੱਲ ਕਰਦੇ ਆ, ਕਹਿੰਦੇ ਬਾਲਡ ਈਗਲ ਜਿਹੜਾ ਕਿ ਇੱਕ ਹਿਸਾਬ ਦੇ ਨਾਲ ਨੈਸ਼ਨਲ ਜਿਹੜਾ ਬਰਡ ਹੈਗਾ ਆ ਅਮਰੀਕਾ ਦਾ, ਉਹ ਉਸ ਦੀ ਵੀ ਜਨਸੰਖਿਆ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਆ। ਕਹਿੰਦੇ 48 ਸੂਬਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਆ ਉਸ ਦੇ ਵਿੱਚ ਗਰੋਥ ਆ ਉਹ ਦੇਖੀ ਗਈ ਹੈਗੀ ਹੈ। ਚਲੋ ਚੰਗੀ ਗੱਲ ਹੈਗੀ ਆ ਹਰਜੋਤ ਸਿੰਘ ਜੀ। ਬਹੁਤ ਸਾਰੇ ਜਿਹੜੇ ਜਾਨਵਰ ਆ, ਜੀਵ ਜੰਤੂ ਆ,
ਉਹ ਹੌਲੀ ਨਹੀਂ ਤਾਂ ਉਹ ਮਿਟਦੇ ਜਾ ਰਹੇ ਸੀ, ਅਲੋਪ ਹੁੰਦੇ ਜਾ ਰਹੇ ਸੀਗੇ। ਅਤੇ ਵੱਖ-ਵੱਖ ਜਿਹੜੇ ਪ੍ਰੋਗਰਾਮਸ ਦੇ ਤਹਿਤ ਹੁਣ ਇਹਨਾਂ ਨੂੰ ਮੁੜ ਦੁਬਾਰਾ ਜਿਹੜਾ ਹਰਜੋਤ ਸਿੰਘ ਜੀ ਬਚਾਇਆ ਜਾ ਰਿਹਾ ਹੈਗਾ ਆ। ਅਤੇ ਮਰਸੈਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਜਿਹੜੀ ਫਰੈਜ਼ਨੋ ਦੇ ਨਾਲ ਹੀ ਜਿਹੜਾ ਹੈਗਾ ਆ ਸ਼ਹਿਰ, ਉਹਨਾਂ ਨੇ ਹੁਣ ਐਲਾਨ ਕੀਤਾ ਆ ਵੀ ਜਲਦ ਹੀ 5 ਦਿਨ ਪ੍ਰਤੀ ਹਫ਼ਤਾ ਯਾਨੀ ਕਿ ਕੈਂਪਸ ਆ ਮੁੜ ਦੁਬਾਰਾ ਜਿਹੜਾ ਆ ਉਹ ਚਾਲੂ ਕਰਨ ਜਾ ਰਹੇ ਆ 29 ਮਾਰਚ ਤੋਂ, ਯਾਨੀ ਕਿ ਆਉਂਦੇ ਸ਼ਾਇਦ ਜਿਹੜਾ ਸੋਮਵਾਰ ਹੈਗਾ ਆ ਉਸ ਤੋਂ ਜਿਹੜਾ ਮਰਸਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਆ ਉਹਨਾਂ ਦੇ ਬੋਰਡ ਆਫ ਟਰਸਟੀਜ਼ ਨੇ ਵੋਟ ਕਰ ਦਿੱਤਾ ਆ ਵੀ ਆਪਾਂ 5 ਦਿਨ ਹਫ਼ਤੇ ਦੇ ਜਿਹੜੇ ਆ ਉਹ ਹੁਣ ਲਾਇਆ ਕਰਾਂਗੇ। ਸੋ ਕਹਿੰਦੇ ਵੀ ਇਹ ਪਹਿਲੀ ਵੱਡੀ ਡਿਸਟ੍ਰਿਕਟ ਆ ਇਸ ਸੈਂਟਰਲ ਵੈਲੀ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਆ। ਪਿਛਲੇ ਹਫ਼ਤੇ ਦੇ ਵਿੱਚ CDC ਨੇ ਐਲਾਨ ਕੀਤਾ ਸੀਗਾ ਵੀ 3 ਫੁੱਟ ਦੇ ਫਾਸਲੇ ਦੇ ਉੱਤੇ ਜਿਹੜੇ ਬੱਚੇ ਆ ਉਹ ਇੱਕ ਦੂਜੇ ਤੋਂ ਜਿਹੜਾ ਉਹ ਬੈਠ ਕੇ ਇਨ ਪਰਸਨ ਜਿਹੜੇ ਕਲਾਸਿਸ ਆ ਉਹ ਅਟੈਂਡ ਕਰ ਸਕਦੇ ਆ। ਸੋ ਆਈ ਥਿੰਕ ਉਸ ਦੇ ਤਹਿਤ ਇਹਨਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਆ। ਉਹਨਾਂ ਨੇ ਇਹ ਦੱਸਿਆ ਵੀ ਸੇਫਟੀ ਪ੍ਰੋਟੋਕੋਲਸ ਜਿਹੜੇ ਆ ਉਹ ਉਸੇ ਤਰੀਕੇ ਦੇ ਨਾਲ ਸਾਵਧਾਨੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਮੰਨੀਆਂ ਜਿਹੜੀਆਂ ਉਹ ਰੱਖੀਆਂ ਜਾਣਗੀਆਂ ਅਤੇ ਮਾਸਕ ਜਿਹੜੇ ਆ ਉਹ ਮੈਂਡੇਟਰੀ ਜਿਹੜੇ ਆ ਉਹ ਰੱਖੇ ਜਾਣਗੇ। ਸੋ ਅਤੇ ਇਨਫੈਕਟ ਉਹਨਾਂ ਨੇ ਤਾਂ ਕਹਿੰਦੇ ਵੀ ਮੋਸਟ ਕੇਸਿਸ ਦੇ ਵਿੱਚ ਬੱਚਿਆਂ ਨੂੰ 3 ਨਹੀਂ 6 ਫੁੱਟ ਦੀ ਦੂਰੀ 'ਤੇ ਵੀ ਜਿਹੜਾ ਉਹ ਬਿਠਾ ਕੇ ਰੱਖਿਆ ਜਾਵੇਗਾ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸਰੋਤਿਆਂ ਨੂੰ ਯਾਦ ਹੋਊਗਾ ਅੱਜ ਤੋਂ ਕਾਫੀ ਸਾਲ ਪਹਿਲਾਂ, ਲਗਭਗ 9 ਸਾਲ ਪਹਿਲਾਂ ਜੇ ਲੈਨੋ ਇਹਦਾ ਸ਼ੋਅ ਹੁੰਦਾ ਸੀ। ਉਸਨੇ ਉਸ ਟਾਈਮ 2011 ਜਾਂ 12 ਦੇ ਵਿੱਚ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਦਿਖਾਲ ਕੇ ਉਸ ਟਾਈਮ ਜਿਹੜੇ ਰੋਮਨੀ ਸੀਗੇ, ਮਿਟ ਰੋਮਨੀ, ਉਹ ਕੈਂਡੀਡੇਟ ਸੀ ਪ੍ਰੈਜ਼ੀਡੈਂਸ਼ੀਅਲ, ਉਹਨਾਂ ਦਾ ਘਰ ਸ਼ੋਅ ਕੀਤਾ ਸੀ। ਆਪਾਂ ਪੰਜਾਬੀ ਰੇਡੀਓ USA 'ਤੇ ਇੱਕ ਜਿਹੜੀ ਪਟੀਸ਼ਨ ਵੀ ਚਾਲੂ ਕੀਤੀ ਸੀ ਵੀ ਉਹਨਾਂ ਨੂੰ ਜਿਹੜਾ ਆ ਮਾਫੀ ਮੰਗਣੀ ਚਾਹੀਦੀ ਆ। ਕਾਫੀ ਰੌਲਾ ਪਿਆ ਸੀ ਅਤੇ ਕਈ ਜਿਹੜੇ ਆਪਣੇ ਆਪ ਨੂੰ ਅਗਾਂਹ ਵਧੂ ਸਿੱਖ ਆ ਉਹ ਸਾਡੇ ਉਲਟ ਵੀ ਬੋਲੇ ਸੀ ਵੀ ਨਹੀਂ ਜੀ ਇਹ ਤਾਂ ਮਜ਼ਾਕ ਹੀ ਕਰਦਾ ਸੀ, ਇਹ ਕੋਈ ਐਡੀ ਸੀਰੀਅਸ ਗੱਲ ਨਹੀਂ ਲੈਣੀ ਚਾਹੀਦੀ। ਅਤੇ ਉਹ ਇਸ਼ੂ ਕਾਫੀ ਵੱਡਾ ਬਣਿਆ ਸੀ। ਅੱਜ ਜੇ ਲੈਨੋ ਨੇ ਅਪੋਲੋਜਾਈਜ਼ ਕੀਤਾ ਆ ਏਸ਼ੀਅਨ ਲੋਕਾਂ ਦੇ ਉੱਤੇ। ਉਹ ਕਹਿੰਦੇ ਆ ਵੀ ਮੈਂ ਸੰਨ 2002 ਤੋਂ ਲੈ ਕੇ 2012 ਤਾਈਂ ਏਸ਼ੀਅਨ ਮੂਲ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਮਜ਼ਾਕ ਕਰਦਾ ਰਿਹਾ ਆ, ਜਦੋਂ ਕਿ ਕਹਿੰਦੇ ਮੈਨੂੰ ਦਿਲੋਂ ਪਤਾ ਹੁੰਦਾ ਸੀ ਵੀ ਮੈਂ ਇਹ ਗਲਤ ਕਰ ਰਿਹਾ। ਈਵਨ ਇੱਦਾਂ ਦੇ ਮਜ਼ਾਕ ਵੀ ਕੀਤੇ ਵੀ ਜਿਹੜੇ 2019 ਦੇ ਵਿੱਚ ਅਮਰੀਕਾ ਗੌਟ ਟੈਲੈਂਟ ਜਦੋਂ ਹੋਇਆ ਸੀ ਉਹਦੇ 'ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੋਰੀਅਨਸ ਆ ਇਹ ਡੌਗ ਖਾਂਦੇ ਹੈਗੇ, ਕੁੱਤੇ ਖਾਂਦੇ ਹੈਗੇ ਆ। ਸੋ ਅੱਜ ਕਿਉਂਕਿ ਹੁਣ ਇਹ ਇਸ਼ੂ ਬਹੁਤ ਵੱਡਾ ਬਣਿਆ ਏਸ਼ੀਅਨਸ ਦੇ ਅਗੇਂਸਟ ਹੇਟ ਕ੍ਰਾਈਮ ਨੂੰ ਲੈ ਕੇ, ਅਤੇ ਜੇ ਲੈਨੋ ਸਾਹਿਬ ਨੇ ਅੱਜ ਜਿਹੜੀ ਅਪੋਲੋਜੀ ਆ ਉਹ ਜਿਹੜੀ ਇਸ਼ੂ ਕੀਤੀ ਆ ਲਿਖ ਕੇ ਵੀ ਬਹੁਤ ਵਾਰੀ ਮੈਂ ਜਿਹੜਾ ਆ ਏਸ਼ੀਅਨਸ ਨੂੰ ਦੁਖੀ ਕੀਤਾ ਆ ਅਤੇ ਉਹਨਾਂ ਦੇ ਮਜ਼ਾਕ ਬਣਾਇਆ ਆ, ਉਹਦੇ ਲਈ ਮੈਂ ਮਾਫੀ ਮੰਗਦਾ ਹੈਗਾ। ਜੀ ਬਿਲਕੁਲ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਵੀ ਜੇ ਨਜ਼ਰਸਾਨੀ ਕਰਦੇ ਜਾਈਏ ਤਾਂ ਅੱਜ ਡਾਓ ਜੋਨਸ ਤਕਰੀਬਨ ਬਰਾਬਰ ਰਿਹਾ, 3 ਪੁਆਇੰਟ ਹੀ ਜਿਹੜਾ ਉਹ ਡਿੱਗਿਆ, 32,420 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੱਡੀ ਗਿਰਾਵਟ 2% ਦੀ ਜਿਹੜੀ ਉਹ ਆਈ, 266 ਪੁਆਇੰਟ ਇਹ ਡਿੱਗਾ, 12,962 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 21 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 3800 ਅਤੇ ਜਿਹੜੇ ਆ 90 ਦੇ ਉੱਤੇ ਇਹ ਬੰਦ ਹੋਇਆ ਹੈਗਾ। ਉੱਧਰ ਸੋਨੇ ਦੀ ਕੀਮਤ $1,731 ਪ੍ਰਤੀ ਆਊਂਸ ਅਤੇ 10 ਈਅਰ ਯੀਲਡ 1.73% ਰਹੀ। $1 ਦੀ ਕੀਮਤ ਇੰਡੀਆ ਦੇ 72 ਰੁਪਏ ਤੇ 62 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ, ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।